ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਹੁਣ ਆਪਾਂ ਜੋ ਅੱਜ ਦਾ ਅਹਿਮ ਇਸ਼ੂ ਹੈ ਉਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਜੋ ਭਾਰਤ ਹੈ ਅਮਰੀਕਾ ਦੇ ਨਾਲ ਬੜੀਆਂ ਜਿਹੜੀਆਂ ਸੰਧੀਆਂ ਕਰ ਰਿਹਾ ਹੈ ਤੇ ਸਮੁੰਦਰਾਂ ਦੇ ਪਾਣੀਆਂ ਵਿੱਚ ਜੰਗੀ ਮਸ਼ਕਾਂ ਵੀ ਕਰ ਰਿਹਾ। ਸੋ ਹਕੀਕਤ ਇਹ ਹੈ ਕਿ ਉਸ ਦਾ ਬਹੁਤ ਸਾਰਾ ਇਲਾਕਾ ਉਸ ਦੇ ਹੱਥਾਂ ਵਿੱਚੋਂ ਨਿਕਲਦਾ ਜਾ ਰਿਹਾ ਹੈ। ਤਾਜ਼ਾ ਰਿਪੋਰਟਾਂ ਅਨੁਸਾਰ ਲਦਾਖ ਤੋਂ ਬੀਜੇਪੀ ਦੇ ਸਾਬਕਾ ਮੈਂਬਰ ਪਾਰਲੀਮੈਂਟ ਨੇ ਕਿਹਾ ਹੈ ਕਿ ਚੀਨ ਨੇ ਇਹਨਾਂ ਦਿਨਾਂ ਦੇ ਵਿੱਚ ਪੈਂਗੋਂਗ ਸੋ ਲੇਕ ਦੀਆਂ ਜਿਹੜੀਆਂ ਫਿੰਗਰਸ 2 ਤੇ 3 ਉੱਪਰ ਵੀ ਆਪਣਾ ਜਿਹੜਾ ਕਬਜ਼ਾ ਹੈ ਉਹ ਕਰ ਲਿਆ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਬਾਰੇ? देखो अज बड़ी एक दिलचस्प खबर और ये दिती भी बड़े क्रेडिबल अखबार ने जिसकी क्रेडिबिलिटी उतों दे हर मीडिया नालों बेहतर है द हिंदू अखबार ने और उदा जिक्र करने तो पहला और ये खबर भी उस हवाले नाल है कि लद्दाख दे विच जिहड़ा हुण तक कुछ समय पहला तक बीजेपी दा मैंबर पार्लीमेंट सी मिस्टर थूमस्टन चेवांग उन्होंने ये स्टेटमेंट दी है और ਜ਼ਾਹਰ है कि जो कुछ चल रहा है ਜਦੋਂ ਅਸੀਂ ਪੈਂਗੋਂਗ ਸੋ ਜਿਹਨੂੰ ਪੈਂਗੋਂਗ ਸੋ ਨੂੰ ਚਾਈਨੀਜ਼ ਜ਼ਬਾਨ ਚ ਲੇਕ ਕਹਿੰਦੇ ਨੇ ਜਾਂ ਲਦਾਖੀ ਡਾਇਲੈਕਟ ਅੱਛਾ ਔਰ ਹੁਣ ਤੱਕ ਇਹੀ ਸੀ ਕਿ ਉਹਨਾਂ ਨੇ ਪਹਿਲਾਂ ਚਾਈਨਾ ਨੇ ਫਿੰਗਰ ਜਿਹੜੀਆਂ ਨੇ 7 8 9 ਇਹਨਾਂ ਤੇ ਕਬਜ਼ਾ ਕੀਤਾ ਹੋਇਆ ਸੀ। ਭਾਰਤੀ ਫੌਜ ਪੈਟਰੋਲ ਨਹੀਂ ਸੀ ਕਰ ਸਕਦੇ। ਭਾਰਤੀ ਫੌਜ ਨੇ ਕਿਹਾ ਇਹਨਾਂ ਦੇ ਸਪੋਕਸਮੈਨ ਨੇ ਜੀ ਅਸੀਂ ਜਿਹੜਾ ਸੈਕੰਡ ਥਰਡ ਫੋਰਥ ਤੇ ਅਸੀਂ ਉੱਤੇ ਚੜ ਗਏ ਆ ਉਹਨਾਂ ਦੇ ਕ੍ਰੈਸ ਦੇ ਉੱਤੇ ਪਹਾੜੀਆਂ ਤੇ ਪੋਜੀਸ਼ਨ ਲੈ ਲਈ। ਔਰ ਜਿਹੜੀ ਐਮਪੀ ਦੀ ਸਟੇਟਮੈਂਟ ਆ ਉਹਦੀ ਗੱਲ ਕਰਨ ਤੋਂ ਪਹਿਲਾਂ ਉਹਨੇ ਕਿਹਾ ਜੀ ਇਹ ਤਾਂ ਬਾਹਰ ਤੰਬੂਆਂ 'ਚ ਬੈਠੇ ਨੇ ਉਹ ਫਿੰਗਰ 2 ਐਂਡ 3 ਉਹ ਵੀ ਆਕੂਪਾਈ ਚਾਈਨਾ ਨੇ ਕਰ ਲਈ ਇਹਨਾਂ ਦੇ ਨਾਲ ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ। ਪਰ ਇਹਦੀ ਗੱਲ ਕਰਨ ਤੋਂ ਪਹਿਲਾਂ ਮੈਂ ਇਸ ਨੂੰ ਇਸ ਟੌਪਿਕ ਨੂੰ ਵੀ ਡਿਸਕਸ ਕਰਨ ਤੋਂ ਪਹਿਲਾਂ ਮੈਂ ਸੋਚਦਾ ਸੀ ਵੀ ਇਹਨੂੰ ਕਿਸ ਬਿਆਨੀਏ ਦੇ ਨਾਲ ਬਿਆਨ ਕੀਤਾ ਜਾਏ। ਉਹਨੂੰ ਹੁੰਦਾ ਇਹ ਸੀ ਕਿ ਜਦੋਂ ਜਰਮਨ ਦੀ ਐਡਵਾਂਸਮੈਂਟ ਹੋ ਰਹੀ ਹੁੰਦੀ ਸੀ ਹਰ ਪਾਸੇ ਤੇ ਅੰਗਰੇਜ਼ ਆਪਣੇ ਲੋਕਾਂ ਦਾ ਮਨੋਬਲ ਕਾਇਮ ਰੱਖਣ ਦੇ ਲਈ ਇਹ ਕਹਿ ਰਹੇ ਹੁੰਦੇ ਸੀ कि कोई गल नहीं है कदम जर्मन का बढ़ता है जीत अंग्रेज की होती है भी कोई गल नहीं है ये साडी जित हो रही है ਅਸੀਂ बहुत हाँ। सो मैनू ये लगता है कि भी जे तुसी इसे ही हफ्ते दियां खबरां पहला तो जिस फैनफेयर दे नाल ये दोनों ही सैकटरी ऑफ स्टेट अमरीका दा और सैकटरी ऑफ डिफेंस माइक एस्पर और माइक पोंपियो गए डायलॉग वड्डे वड्डे समझौते उन्हां ते भी असीं गल कीती और कल्ला यही नहीं सी कि भी उन्होंने इंडिया ਨੂੰ ਮੱਦੇਨਜ਼ਰ ਰੱਖਿਆ ਕਿਉਂਕਿ ਇਹ ਦੋਨਾਂ ਦਾ ਜਿਹੜਾ ਆਲਮੋਸਟ ਉਹਨਾਂ ਨੇ ਉਸ ਖਿੱਤੇ ਦੇ ਉਹ ਦੇਸ਼ ਜਿਨ੍ਹਾਂ ਨੂੰ ਉਹ ਸਮਝਦੇ ਨੇ ਕਿ ਲੌਂਗ ਟਰਮ ਚਾਈਨਾ ਦੇ ਅਗੇਂਸਟ ਭੁਗਤਾ ਸਕਦੇ ਨੇ ਉਹਨਾਂ ਦਾ ਦੌਰਾ ਕੀਤਾ। ਪਹਿਲਾ ਭਾਰਤ ਹੀ ਸੀ, ਫਿਰ ਸ਼੍ਰੀਲੰਕਾ ਵੀ, ਫਿਰ ਬੰਗਲਾਦੇਸ਼ ਵੀ, ਫਿਰ ਇੰਡੋਨੇਸ਼ੀਆ ਵੀ, ਮਾਲਦੀਵਜ਼ ਵੀ ਔਰ ਅਖੀਰ 'ਚ ਵੀਅਤਨਾਮ। ਹੁਣ ਵੀਅਤਨਾਮ 'ਚੋਂ ਕਰਕੇ ਉਹ ਨਿਕਲੇ ਨੇ ਔਰ ਬੜੇ ਬੜੇ ਜਿਹੜੇ ਨੇ ਉਹ ਐਲਾਨ ਕੀਤੇ ਗਏ ਔਰ ਇਹ ਦੱਸਿਆ ਗਿਆ ਕਿ ਜਿਵੇਂ ਟੂਰ ਬਹੁਤ ਸਫਲ ਰਿਹਾ। ਔਰ ਨਾਲ ਦੀ ਨਾਲ ਇਹ ਖਬਰਾਂ ਵੀ ਭਾਰਤੀ ਮੀਡੀਆ 'ਚ ਨੇ ਕਿ ਜੀ ਜਿਹੜਾ ਹੁਣ ਕੁਐਡ ਜਿਹਦੇ ਥੱਲੇ ਇਹਨਾਂ ਨੇ ਆਸਟ੍ਰੇਲੀਆ ਨੂੰ ਔਰ ਜਰਮਨ ਨੂੰ ਨਾਲ ਜੋੜਿਆ ਇੰਡੀਆ ਦੇ। ਜਰਮਨ ਤਾਂ ਪਹਿਲਾਂ ਹੀ ਸੀ, ਅਮਰੀਕਾ ਜਰਮਨੀ ਔਰ ਜਿਹੜਾ ਇੰਡੀਆ ਲੇਕਿਨ ਆਸਟ੍ਰੇਲੀਆ ਵੀ। ਹੁਣ ਇਹ ਵੀ ਖਬਰ ਮਾਲਾਬਾਰ ਨੇਵਲ ਐਕਸਰਸਾਈਜ਼ ਟੂ ਬਿਗਨ ਨੈਕਸਟ ਵੀਕ ऑफ आंध्रा प्रदेश कोस्ट। ਹੁਣ ਵਿਸ਼ਾਖਾਪਟਨਮ ਜਿਹੜਾ ਕੋਸਟ ਹੈ ਉਹਦੇ ਤੇ ਉਹਨਾਂ ਨੇ ਅਗਲੇ ਹਫਤੇ ਯਾਨੀ ਕਿ ਨਵੰਬਰ ਦੇ ਫਸਟ ਵੀਕ 'ਚ ਇਹ ਜਿਹੜੀ ਕੁਐਡ ਨੇਵਲ ਐਕਸਰਸਾਈਜ਼ਸ ਕਰ ਰਹੇ ਨੇ, ਮਾਲਾਬਾਰ ਨੇਵਲ ਐਕਸਰਸਾਈਜ਼ਸ, ਜਿਹਦੇ 'ਚ 2007 ਤੋਂ ਬਾਅਦ ਪਹਿਲੀ ਵਾਰ 13 ਸਾਲ ਬਾਅਦ ਆਸਟ੍ਰੇਲੀਆ ਸ਼ਾਮਲ ਹੋਏਗਾ। ਸੋ ਇਹ ਵੀ ਕੁਆਡ ਉਹਨਾਂ ਨੇ ਅਗੇਂਸਟ ਚਾਈਨਾ ਖੜਾ ਕੀਤਾ ਹੈ ਇਹ ਦੱਸਣ ਦੇ ਲਈ ਕਿ ਭਾਈ ਹੁਣ ਅਸੀਂ ਚੀਨ ਨੂੰ ਖੰਘਣ ਨਹੀਂ ਦੇਣਾ। ਨਾਲ ਅਸੀਂ ਖਬਰ ਦੇਖਦੇ ਹਾਂ ਮਿਸਲ ਫਾਇਰਡ ਬਾਈ ਨੇਵੀ ਵਾਰਸ਼ਿਪ ਹਿਟਸ ਟਾਰਗੇਟ ਵਿਦ ਐਕੂਰੇਸੀ ਇਨ ਬੇ ਆਫ ਬੰਗਾਲ ਕਿ ਜੀ ਭਾਰਤ ਨੇ ਜਿਹੜਾ ਬੜੀ ਐਕੂਰੇਸੀ ਦੇ ਨਾਲ ਜਿਹੜੀ ਹੈ ਮਿਸਲ ਫਾਇਰ ਕੀਤੀ। ਇੰਡੀਅਨ ਨੇਵੀ ਔਨ ਫਰਾਈਡੇ ਸਕਸੈਸਫੁਲੀ ਟੈਸਟ ਫਾਇਰਡ ਐਨ ਐਂਟੀ ਸ਼ਿਪ ਮਿਸਲ from its guided missile corvette INS Kora in the Bay of Bengal as a part of drill that reflected its combat readiness in strategic sea lanes around India officials। बड़ी वड्डी खबर है। नाल दर्शकों ने स्क्रीन ते देखा होएगा कि जी ਉਹਦੀ पिक्चर भी दिखा दी कि जी ये बड़ी जड़ी है उन्हें
ਟਿਕਾਣੇ ਦੇ ਉੱਤੇ ਇਹ ਸਾਰੀ ਚੀਜ਼ ਵੱਜੀ। ਹੁਣ ਇਹ ਤਾਂ ਤੁਸੀਂ ਦੇਖਦੇ ਹੋ ਵੀ ਆਲੇ ਦੁਆਲੇ ਦੀ ਪੋਪ ਲੀਲਾ ਕਿ ਬਈ ਇਹ ਦੋਨੋਂ ਵੱਡੇ ਪੋਪ ਇੱਥੋਂ ਗਏ, ਉਹਨਾਂ ਨੇ ਜਾ ਕੇ ਮੋਦੀ ਔਰ ਰਾਜਨਾਥ ਸਿੰਘ ਜੈ ਸ਼ੰਕਰ ਨਾਲ ਮਿਲ ਕੇ ਪੋਪ ਲੀਲਾ ਕੀਤੀ, ਫਿਰ ਬਾਕੀ ਹੋਇਆ। ਫਿਰ ਤੁਸੀਂ ਇਹਨਾਂ ਦਾ ਫੌਜੀ ਦੇਖਦੇ ਹੋ ਜੀ ਕਿ ਹੁਣ ਅਸੀਂ ਨੈਕਸਟ ਵੀਕ ਮਾਲਾਬਾਰ ਐਕਸਰਸਾਈਜ਼ ਸ਼ੁਰੂ ਹੋ ਜਾਣੀਆਂ ਨੇ, ਨਾਲ ਦੀ ਨਾਲ ਜਿਹੜੀ ਹੈ ਮਿਸਲ ਵੀ ਆ ਗਈ। ਹੁਣ ਖਬਰ ਜਿਹੜੀ ਇੱਕ ਮੈਂ ਸਮਝਦਾ ਵੀ ਅਜੇ ਤੱਕ ਬਾਕੀ ਜਾਂ ਤਾਂ ਮੀਡੀਆ ਉੱਥੋਂ ਵਾਲਾ ਤਾਂ ਦੱਬ ਹੀ ਰਿਹਾ ਤੇ ਪਾਕਿਸਤਾਨ ਵਾਲੇ ਮੀਡੀਆ ਕੋਲ ਸ਼ਾਇਦ ਟਾਈਮ ਹੀ ਨਹੀਂ ਹੈ, ਉਹ ਤਾਂ ਆਪਣਿਆਂ ਦੇ ਸਿਰ 'ਚ ਸੁਆਹ ਪਾਉਣ ਤੇ ਜ਼ਿਆਦਾ ਵਕਤ ਗੁਜ਼ਾਰਦੇ ਨੇ। ਔਰ ਇਹ ਕੋਈ ਅਸੀਂ ਕੋਈ ਘੜਦੇ ਨਹੀਂ ਆ ਖਬਰਾਂ, ਉਵੇਂ ਹੀ ਪਈਆਂ ਹੋਈਆਂ ਜਿਵੇਂ ਸਾਰੇ ਹੀ ਇਹਨੂੰ ਦੇਖ ਸਕਦੇ ਨੇ। ਔਰ ਇਹ ਉਹਨਾਂ ਦੀ ਅੱਜ ਦੀ ਮੇਜਰ ਖਬਰ ਔਰ ਅਪਡੇਟਡ ਹੈ, ਔਰ ਇਹਦੀ ਡੇਟਲਾਈਨ ਅਕਤੂਬਰ, ਅਸੀਂ ਜਦੋਂ ਗੱਲ ਕਰ ਰਹੇ ਹਾਂ ਅਕਤੂਬਰ 30th ਅਪਡੇਟਡ ਹੈ। PLA ਪੀਪਲਜ਼ ਲਿਬਰੇਸ਼ਨ ਆਰਮੀ ਜਿਹੜਾ ਉਹਨਾਂ ਦਾ ਚਾਈਨਾ ਦੀ ਫੌਜ ਹੈ, has further transgressed into Indian territory, Ladakh ex-MP। ਇਹ ਹੈਡਲਾਈਨ ਹੈ ਔਰ ਇਸ ਖਬਰ 'ਚ ਹੈ ਕਿ ਭਾਈ ਥੁਮਸਟਨ ਚੇਵਾਂਗ ਉਹਨਾਂ ਨੇ ਜਿਹੜੇ ਪਹਿਲੇ ਉੱਥੋਂ MP ਰਹੇ ਨੇ ਲਦਾਖ ਤੋਂ, ਹੁਣ ਲੀਡਰ ਆਫ ਦਾ ਆਪੋਜੀਸ਼ਨ ਹੈ ਲਦਾਖ ਦੇ ਵਿੱਚ ਮੇਨਲੀ, ਉਹਨਾਂ ਨੇ ਕਿਹਾ ਕਿ ਚਾਈਨੀਜ਼ ਟਰੂਪਸ ਹੈਵ ਫਰਦਰ ਟਰਾਂਸਗ੍ਰੈਸਡ ਇਨਟੂ ਇੰਡੀਅਨ ਟੈਰੀਟੋਰੀ and occupied positions in finger 2 and 3 of the north bank of Pangong Tso Lake, former BJP member of parliament said ਕਿ ਉਹ ਲਦਾਖ ਨੂੰ ਹੀ ਰਿਪਰੈਜ਼ੈਂਟ ਕਰਦਾ। ਹੁਣ ਉਹਦੇ ਤੋਂ ਬਿਨਾ ਕੋਈ ਹੋਰ ਕ੍ਰੈਡੀਬਲ ਸੋਰਸ ਨਹੀਂ ਹੋ ਸਕਦਾ, ਕਿਉਂਕਿ ਹੋਰ ਤਾਂ ਕੋਈ ਜਾ ਹੀ ਨਹੀਂ ਸਕਦਾ। ਪੱਤਰਕਾਰ ਤਾਂ ਸਾਰੇ ਪਿੱਛੇ ਨੇ, ਉਹ ਤਾਂ ਲੇਹ ਤੋਂ ਹੀ ਬੈਠੇ ਰਿਪੋਰਟਾਂ ਕਰੀ ਜਾਂਦੇ ਨੇ। ਹੁਣ ਇਹਦੇ ਔਰ ਉਹਨਾਂ ਨੇ ਕਿਹਾ ਕਿ ਵੀ ਮਿਸਟਰ ਚੈਵਾਂਗ said he had received information from locals living in forward areas along the line of actual control in Ladakh that Indian soldiers were living in tents and it was not adequate for them in sub-zero conditions। ਕਿ ਉਹਨਾਂ ਨੇ ਉਹ ਫਿੰਗਰਸ ਆਕੂਪਾਈ ਕਰਕੇ ਬਾਹਰ ਕੱਢੇ ਨੇ, ਉਹ ਉੱਥੇ ਤੰਬੂ ਲਾ ਕੇ ਬੈਠੇ ਨੇ ਸਬ ਜ਼ੀਰੋ ਦੇ ਵਿੱਚ। ਔਰ ਉਹਨਾਂ ਨੇ ਹਿੰਦੂ ਅਖਬਾਰ ਨਾਲ ਸਿੱਧੀ ਗੱਲ ਕੀਤੀ ਮਿਸਟਰ ਚੈਵਾਂਗ ਨੇ, ਔਰ ਕੋਟ ਅਨਕੋਟ ਹੈ, the border situation is critical। The Chinese troops have not only further transgressed into our areas, but they have also occupied prominent positions in finger 2 and 3 areas of Pangong Tso, even Hot Springs area, they have not fully vacated। This is what we have come to know from locals। ਉਹਨਾਂ ਨੇ ਕਿਹਾ ਜੀ ਇਹਨਾਂ ਨੇ ਪਹਿਲਾਂ ਇਹ ਕਿਹਾ ਸੀ ਇੰਡੀਆ ਨੇ ਜੀ ਉਹਨੂੰ ਹੌਟ ਸਪ੍ਰਿੰਗਸ ਉਹਨਾਂ ਨੇ ਵਕੇਟ, ਉਹਨਾਂ ਨੇ ਕਿਹਾ ਨਾ ਉਹ ਵਕੇਟ ਕੀਤਾ, ਔਰ ਉਹਨਾਂ ਨੇ ਫਿੰਗਰ 2 ਔਰ 3 ਦਾ ਜਿਹੜਾ ਏਰੀਆ ਹੈ ਉਹ ਵੀ ਆਕੂਪਾਈ ਕਰ ਲਿਆ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਆਲਰੇਡੀ ਰਿਪੋਰਟ ਹੋ ਚੁੱਕਾ ਹੈ ਕਿ ਚਾਈਨਾ ਹੈਜ਼ ਇਨਗ੍ਰੈਸਡ ਅਬਾਊਟ 8 ਕਿਲੋਮੀਟਰ ਇਨ ਦਾ ਫਿੰਗਰ ਏਰੀਆ and India not been able to patrol beyond finger 4 since April last week। ਪਹਿਲਾਂ ਤਾਂ ਇਹਨਾਂ ਨੇ ਉਹ 5 6 7 8 ਫਿੰਗਰਸ ਗਵਾਈਆਂ, 4 ਤੱਕ ਹੀ ਇਹ ਪੈਟਰੋਲ ਕਰ ਸਕਦੇ ਸੀ, ਪਰ ਹੁਣ ਉਹਨਾਂ ਦਾ MP ਕਹਿ ਰਿਹਾ ਐਕਸ MP BJP ਦਾ ਕਿ ਫਿੰਗਰ 2 ਤੇ 3 ਵੀ ਗਈਆਂ। ਔਰ ਇਹ ਜਿਹੜਾ ਬਾਕੀ ਦੇ ਉੱਤੇ ਜਿਹੜਾ ਦਾ ਅਦਰ ਏਰੀਆਜ਼ ਵੇਅਰ ਵਰਿੰਗ ਬਿਲਟ ਅਪ ਹੈਜ਼ ਬੀਨ ਸੀਨ ਆਰ ਡੈਪਸੋਂਗ ਪਲੇਨਸ, ਗਲਵਾਨ, ਗੋਗਰਾ ਹੌਟ ਸਪ੍ਰਿੰਗਸ and south bank of Pangong Tso in Chashul where Indian troops are stationed। और उन्होंने कहा the soldiers are put up in tents। This is not acceptable। If despite several negotiations the government is not able to convince the Chinese to withdraw, then adequate shelter should be provided to the soldiers। ਕਿ ਵੀ ਤੁਸੀਂ 7-8 ਰਾਉਂਡ ਕੀਤੇ ਨੇ ਔਰ ਜੇ ਤੁਸੀਂ ਉਹਨਾਂ ਤੋਂ ਵਿਦਡਰਾ ਨਹੀਂ ਕਰਵਾ ਸਕੇ, ਤੁਸੀਂ ਉਹਨਾਂ ਨੂੰ ਟੈਂਟਸ ਦੇ ਵਿੱਚ ਜਿਹੜਾ ਹੈ ਉਹ ਸੜਨ ਦੇ ਲਈ ਮਜਬੂਰ ਕੀਤਾ ਹੋਇਆ ਹੈ। ਔਰ ਇਸ ਸਾਰੇ ਚੋਂ ਇੱਕ ਪਾਸੇ ਤਾਂ ਇਹਨਾਂ ਦੇ ਉੱਥੋਂ ਉਹਨਾਂ ਕੱਢਤੇ ਫਿੰਗਰ ਸੈਕੰਡ ਔਰ ਥਰਡ ਤੋਂ, ਔਰ ਟੈਂਟਾਂ 'ਚ ਬਿਠਾਏ ਨੇ ਸਬ ਜ਼ੀਰੋ ਦੇ ਉੱਤੇ। ਔਰ ਹੁਣ ਜਦੋਂ ਇਹ ਇੰਨੀ ਕ੍ਰੈਡੀਬਲ ਬੰਦੇ ਦੀ ਸਟੇਟਮੈਂਟ ਆਈ, ਫਿਰ ਤਾਂ ਡੈਮੇਜ ਕੰਟਰੋਲ ਹੁੰਦਾ ਜਿਹੜਾ ਇਹਨਾਂ ਦਾ ਪਬਲਿਕ ਪ੍ਰੈਸ ਇਨਫੋਰਮੇਸ਼ਨ ਬਿਊਰੋ ਹੈ PIB, ਉਹਨਾਂ ਨੇ ਨਾਲ ਦੀ ਨਾਲ ਸਟੇਟਮੈਂਟ ਜਾਰੀ ਕੀਤੀ। Center denies former MP's claim of Chinese transgression। ਇਹ ਵੀ ਉਸੇ ਅਖਬਾਰ ਨੇ ਉਹਨਾਂ ਨੇ ਕਿਹਾ ਜੀ ਨਹੀਂ ਨਹੀਂ ਇਹ ਠੀਕ ਨਹੀਂ ਹੈ। ਪਰ ਜਦੋਂ ਅਗੇਨ ਦਾ ਹਿੰਦੂ ਅਖਬਾਰ ਨੇ ਉਸ ਨੂੰ ਜਿਹੜਾ ਉਹਦੇ ਨਾਲ ਲਿੰਕ ਕੀਤਾ, ਉਹਨੇ ਕਿਹਾ ਕਿ ਵੀ ਮੈਂ ਸਟੈਂਡ ਕਰਦਾ ਜੋ ਮੇਰੀ ਇੰਡੀਆ ਜਿਹੜੀ ਰਿਐਕਟਿੰਗ ਟੂ ਦਾ ਰਿਪੋਰਟ
PIB ਫੈਕਟ ਚੈੱਕ ਪੋਸਟਡ ਔਨ ਟਵਿੱਟਰ, ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਇਹ ਠੀਕ ਨਹੀਂ ਹੈ, ਬਟ ਉਹਦੇ ਚ ਉਹਨਾਂ ਨੇ ਕਿਹਾ ਰਿਸਪੋਂਡਿੰਗ ਟੂ PIB's tweet, ਮਿਸਟਰ ਚੈਵਾਂਗ ਟੋਲਡ ਹਿੰਦੂ ਔਨ ਫਰਾਈਡੇ that he stood by his claim। ਉਹਨਾਂ ਨੇ ਕਿਹਾ ਜੀ ਮੈਂ ਜੋ ਕਿਹਾ ਬਿਲਕੁਲ ਠੀਕ ਹੈ, ਵੈਰੀਫਾਈ ਕਰ ਲਓ। ਹੁਣ ਜੇ ਇਹ ਗਰਾਊਂਡ ਦੀ ਇਹ ਚੀਨ ਦਾ ਜਵਾਬ ਹੈ, ਔਰ ਮੈਂ ਇਹਨੂੰ ਠੀਕ ਮੰਨਦਾ ਵੀ ਉਹ MP ਠੀਕ ਕਹਿ ਰਿਹਾ, ਕਿਉਂਕਿ ਜਿੰਨੀ ਪ੍ਰੋਵੋਕੇਸ਼ਨ ਇਹਨਾਂ ਨੇ ਦਿੱਲੀ 'ਚ ਲਿਆ ਕੇ ਖੜੀ ਕੀਤੀ ਇਹਨੂੰ ਮਾਈਕ ਪੋਂਪੀਓ ਨੂੰ ਔਰ ਮਾਈਕ ਐਸਪਰ ਨੂੰ ਔਰ ਚਾਈਨੀਜ਼ ਕਮਿਊਨਿਸਟ ਪਾਰਟੀ ਨੂੰ, ਚਾਈਨਾ ਨੂੰ, ਫਿਰ ਪੋਂਪੀਓ ਜਦੋਂ ਸ੍ਰੀਲੰਕਾ ਗਿਆ ਤੇ ਉਹ ਉਹਨਾਂ ਨੂੰ ਕਹਿ ਰਿਹਾ ਕਿ ਚਾਈਨਾ ਪ੍ਰੈਡੇਟਰ ਹੈ। ਪ੍ਰੈਡੇਟਰ ਹੁੰਦਾ ਹੈ ਜਿਹੜਾ ਜੰਗਲੀ ਦਰਿੰਦਾ, ਕਿ ਦਰਿੰਦਾ ਜਿਹੜਾ ਮਾਰਨ ਜਿਹੜਾ ਰਾਖਸ਼ ਉਹ ਹੈ, ਕਿ ਵੀ ਇਹ ਬਚੋ ਇਸ ਤੋਂ। ਹੁਣ ਇੰਨੀ ਪ੍ਰੋਵੋਕੇਸ਼ਨ ਚੀਨੀਆਂ ਨੇ ਜੋ ਕੁਝ ਉਹਨਾਂ ਨੇ ਇਹ ਤਾਂ ਕਿਹਾ ਵੀ ਇਹ ਬਾਈਲੈਟਰਲ ਹੈ, ਪਬਲਿਕਲੀ ਉਹਨਾਂ ਨੇ ਇਹ ਕਿਹਾ ਵੀ ਅਮਰੀਕਾ ਆਪਣਾ ਹੈਂਡਸ ਆਫ ਰੱਖੋ, ਦਿਸ ਇਜ਼ ਬਾਈਲੈਟਰਲ ਇਸ਼ੂ ਬਿਟਵੀਨ ਚਾਈਨਾ ਐਂਡ ਇੰਡੀਆ। ਪਰ ਮੈਨੂੰ ਲੱਗਦਾ ਸੀ ਵੀ ਇਹ ਚਾਈਨੀਜ਼ ਸਟਾਈਲ ਨਹੀਂ ਹੈਗਾ, ਕਿ ਵੀ ਇਹ ਚਾਈਨੀਜ਼ ਇਹਦਾ ਜਵਾਬ ਨਾ ਦੇਣ। ਜਵਾਬ ਉਹਨਾਂ ਨੇ ਦੇ ਦਿੱਤਾ ਹੈ ਕਿ ਪਹਿਲੀਆਂ ਉਂਗਲਾਂ ਤਾਂ ਉਹਨਾਂ ਦੀਆਂ ਝਾੜੀਆਂ ਹੀ ਸੀ, ਉਹਨਾਂ ਨੇ 2 ਹੋਰ ਝਾੜਤੀਆਂ, ਸੈਕੰਡ ਐਂਡ ਥਰਡ। ਔਰ ਹਾਂ, ਇਹਨਾਂ ਦੀ ਟੈਂਟਾਂ ਵਾਲੀ ਗੱਲ ਹੋਰ ਕਿਤੇ ਨਹੀਂ ਆਈ, ਲੇਕਿਨ ਚੀਨ ਨੇ ਇਹ ਦੱਸ ਦਿੱਤਾ ਕਿ ਆਹ ਦੇਖ ਲਓ ਤੁਹਾਡੇ ਭਾਰਤ ਮਾਤਾ ਦੇ। ਔਰ ਚਾਈਨਾ, ਇਹ ਉਹਨਾਂ ਦੀ ਸਟੇਟਮੈਂਟ, ਚਾਈਨਾਜ਼ ਪੀਪਲਜ਼ ਲਿਬਰੇਸ਼ਨ ਆਰਮੀ ਅਪਗ੍ਰੇਡਿੰਗ ਟਰੂਪਸ ਕੁਆਰਟਰਸ ਫॉर ਵਿੰਟਰ। ਹੁਣ ਇਹ ਉਹਨਾਂ ਦਾ ਜਿਹੜਾ ਮੇਨ ਪੀਪਲਜ਼ ਲਿਬਰੇਸ਼ਨ ਆਰਮੀ ਨੇ ਇਹ ਸਟੇਟਮੈਂਟ ਦਿੱਤੀ, ਔਰ ਇਹ ਉਹਨਾਂ ਦਾ ਜਿਹੜਾ ਸਪੋਕਸਪਰਸਨ ਹੈ ਉਹਨਾਂ ਨੇ ਕਿਹਾ ਥਰਸਡੇ ਪਰਸੋਂ ਕਿ ਇਟ ਪਲਾਨਸ ਟੂ ਅਪਗ੍ਰੇਡ ਦਾ ਲਿਵਿੰਗ ਕੰਡੀਸ਼ਨਸ ਅਲੋਂਗ ਦਾ ਬਾਰਡਰ of its troops in high altitude area through the winter, suggesting that it was preparing for a long haul amid continuing tensions along the line of control। ਹੁਣ ਇਹ ਗੱਲ ਜਿਹੜੀ ਆ ਉਹਨਾਂ ਦਾ ਕਾਰਪਸ ਕਮਾਂਡਰ ਹੈ, ਜਿਨ੍ਹਾਂ ਦੀ ਗੱਲਬਾਤ 7 ਜਿਹੜੇ ਦੌਰ ਨੇ ਉਹ ਫੇਲ ਹੋਏ ਨੇ, ਉਹਦੇ ਚੋਂ ਕੁਝ ਵੀ ਨਹੀਂ ਨਿਕਲਿਆ। ਔਰ ਇਸ ਸਾਰੇ ਤੋਂ ਬਾਅਦ ਇਹ ਉਹਨਾਂ ਦਾ PLA ਪੀਪਲਜ਼ ਲਿਬਰੇਸ਼ਨ ਆਰਮੀ ਦਾ ਸਪੋਕਸਪਰਸਨ ਹੈ ਕਰਨਲ ਵੂ ਕੀਆਨ, ਔਰ ਉਹਨੇ ਇਹ ਕਿਹਾ, ਮਿਨਿਸਟਰੀ ਆਫ ਡਿਫੈਂਸ ਦਾ ਸਪੋਕਸਪਰਸਨ ਹੈ, ਇੰਪਰੂਵਮੈਂਟ ਆਫ ਬਾਰਡਰ ਡਿਫੈਂਸ ਟਰੂਪਸ ਟ੍ਰੇਨਿੰਗ ਐਂਡ ਲਿਵਿੰਗ ਕੰਡੀਸ਼ਨਸ ਔਨ ਦਾ ਤਿਬੇਤਨ ਪਲੇਟਿਓ ਬਾਈ ਹਾਈ ਟੈਕ ਐਪਲੀਕੇਸ਼ਨ। ਔਰ ਇਹ ਟੈਂਕਾਂ ਉਹਦੇ 'ਚ ਤੰਬੂਆਂ 'ਚ ਸੜ ਰਹੇ ਨੇ ਇਹਨਾਂ ਦੇ ਫੌਜੀ, ਉਹ ਕੀ ਕਰ ਰਹੇ ਨੇ? ਦਿਸ ਇਨਕਲੂਡਡ ਹੀ ਸੈਡ ਨਿਊ ਅਕੋਮੋਡੇਸ਼ਨ ਵਿਦ ਸੈਲਫ ਐਨਰਜਾਈਜ਼ਡ ਇਨਸੂਲੇਟਡ ਕੈਬਿਨ, ਕਿ ਉਹ ਕੈਬਿਨ ਨੇ ਉਹਨਾਂ ਨੇ ਉੱਥੇ ਬਣਾ ਦਿੱਤੇ ਜਿਹੜੇ ਸੈਲਫ ਐਨਰਜਾਈਜ਼ਡ ਨੇ, ਪੂਰੇ ਹੌਟ, ਜਿਵੇਂ ਤੁਸੀਂ ਹੀਟਰ ਲਾ ਕੇ ਕਮਰੇ 'ਚ ਬੈਠੇ ਹੁੰਦੇ ਹੋ। that would in areas where the outdoor temperature is -40 degrees centigrade with an elevation about 5,000 meter, the indoor temperature at higher than 50 degrees centigrade, ਕਿ ਜਿੱਥੇ -40 degree centigrade ਹੈ ਉੱਥੇ ਉਹਨਾਂ ਨੇ self energized insulated cabin, ਜਿੱਥੇ 15 degree centigrade temperature ਹੋਏਗਾ। The new cabins, he said, will also have installed new thermal insulation devices for food storage। ਇਹੀ ਨਹੀਂ ਕਿ ਬੰਦੇ ਗਰਮ ਹੋਣਗੇ, ਉਹਨਾਂ ਨੇ ਜਿਹੜਾ ਉਹਨੂੰ ਇਨਫ ਜਿਹੜਾ ਫੂਡ ਸਟੋਰੇਜ ਹੋਏਗਾ, ਕਿਉਂਕਿ ਗਰਮ ਫੂਡ, ਹੌਟ ਫੂਡ ਉਹਨਾਂ ਨੂੰ ਮਿਲੇ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਲੌਜਿਸਟਿਕ ਸਪੋਰਟ ਕੈਪੇਬਿਲਿਟੀਜ਼ ਆਰ ਡਾਇਰੈਕਟਲੀ ਕਨੈਕਟਡ ਵਿਦ ਦਾ ਕੰਬੈਟ ਇਫੈਕਟਿਵਨੈਸ। ਹੁਣ ਉਹ ਜਿਹੜੇ ਨੇ ਦਾ ਐਪਲੀਕੇਸ਼ਨ ਆਫ ਹਾਈ ਟੈਕ ਮੀਨਸ ਹੀ ਸੈਡ will facilitate the construction of logistic support capacity and promote the troops war preparation work। ਹੁਣ ਉਹ ਗਰਮ insulated cabins ਦੇ ਵਿੱਚ ਬੈਠ ਕੇ ਗਰਮ ਫੂਡ ਖਾ ਕੇ ਲੜਨਗੇ, ਉਹਨਾਂ ਦੇ ਕੋਲ ਸਾਰੀ ਲੌਜਿਸਟਿਕ ਸੁਪੀਰੀਅਰਿਟੀ ਹੋਏਗੀ, ਤੇ ਭਾਰਤ ਮਾਤਾ ਦੇ ਸਪੂਤ ਜਿਹੜੇ ਨੇ ਉਹ ਬਾਹਰ ਤੰਬੂਆਂ ਦੇ ਵਿੱਚ, ਜਿੱਥੇ ਉਹ ਮਤਲਬ ਕੀ ਹਾਲ ਹੋਏਗਾ, ਅੱਧੇ ਜਿਹੜੇ ਨੇ ਉਹੀ ਉਹ ਜਿਹਨੂੰ ਕਹਿੰਦੇ ਨੇ ਕਿ ਵੀ ਉਹਨਾਂ ਨੇ ਠਰ ਕੇ ਹੀ ਮਰ ਜਾਣਾ, ਲੜਨਾ ਤਾਂ ਕੀ ਹੈ। ਬਿਲਕੁਲ। ਔਰ ਇਹ ਉਂਗਲਾਂ ਵੀ 2 ਗਵਾ ਲਈਆਂ ਹੁਣ, ਫਿੰਗਰ 3rd 4th 2nd, ਹੁਣ ਮੇਰੇ ਖਿਆਲ ਹਥੇਲੀ ਰਹਿ ਗਈ ਹੈ, ਉਹ ਹਥੇਲੀ ਵੀ ਉਹਨਾਂ ਨੇ ਕੱਟ ਲੈਣੀ ਹੈ। ਸੋ ਹਕੀਕਤ ਇਹ ਹੈ, ਤੇ ਬਾਕੀ ਹੁਣ ਤੁਸੀਂ ਕਹੀ ਜਾਓ ਕਿ ਭਾਰਤ ਜੀਤ ਗਿਆ, ਫਿਰ ਕੌਣ ਕਹਿ ਸਕਦਾ ਜੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਭ ਤੋਂ ਲੈਣੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਨੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।